ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਵਿਊਅਰਸ। ਹੁਣ ਆਪਾਂ ਦੂਸਰੇ ਸੈਗਮੈਂਟ ਦੇ ਵਿੱਚ ਜਿਹੜਾ ਅੱਜ ਦਾ ਦੂਸਰਾ ਅਹਿਮ ਵਿਸ਼ਾ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਇਹ ਚੀਨ ਤੇ ਭਾਰਤ ਦੇ ਹਵਾਲੇ ਨਾਲ ਗੱਲਬਾਤ ਹੋਵੇਗੀ ਕਿ ਚੀਨ ਨੇ ਭਾਰਤ ਵੱਲੋਂ ਚੀਨ ਦੀਆਂ 43 ਐਪਸ ਨੇ ਜਿਹੜੀਆਂ ਨੇ ਉਹ ਬੈਨ ਕਰਨ ਤੇ सख्त गुस्से का इजहार किया है और चीन ने कहा है कि भारत की यह एक तरफा जी कार्रवाई है ये आपसी संबंधों में होर भी बिगाड़ पैदा करेगी ते भारत नूं इसकी जिहड़ी जवाबदेही करनी पवेगी। सो दूसरे पासे ऊं जापदा है कि भूटान हौली हौली भारत के चुंगल विचों निकलण की कोशिश कर रहा है। इसकी ताज़ा जिहड़ी मिसाल है वो भूटान वालों जर्मन नाल डिप्लोमैटिक जिहड़े संबंध स्थापित करना है। भारत इस कदम तो नाखुश है और हुण तक भारत ही भूटान की जिहड़ी विदेश नीति संबंधी है वो फैसले करता आ रहा है। सो इस बारे आपां विचार चर्चा करन जा रहे हैं। सो असीं चाहांगे कि तुसीं साडे नाल इसी तरह ही जुड़े रहना। देखण सुणन लई तुहाडा सब दा बहुत बहुत शुक्रिया जी। डॉक्टर साहब की कहना चाहोगे? देखो कल जिहड़ा असीं एनालिसिस कीता कि बाइडन एडमिनिस्ट्रेशन ਦੀਆਂ ਨੀਤੀਆਂ ਕੀ ਹੋਣਗੀਆਂ ਇੰਟਰਨੈਸ਼ਨਲੀ, ਉਸ ਨੂੰ ਸਾਡੇ ਬਹੁਤ ਸਾਰੇ ਵੀਰਾਂ ਨੇ ਭੈਣਾਂ ਨੇ ਸਰਾਹਿਆ। ਬਹੁਤ ਸਾਰੀਆਂ ਲਿਖਤਾਂ ਵੀ ਨੇ ਔਰ ਅਸੀਂ ਸਭ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਵੈਸੇ ਹੁਣੇ ਹੀ ਮੈਂ ਦੇਖ ਰਿਹਾ ਸੀ ਇੱਕ ਵੀਰ ਨੇ ਕਿਹਾ ਵੀ ਤੁਹਾਡੇ ਪਾਕਿਸਤਾਨ ਵੱਲੋਂ ਜ਼ਿਆਦਾ ਮੈਸੇजेस ਨੇ, ਇੰਡੀਆ ਵੱਲੋਂ ਘੱਟ ਨੇ। ਇੱਕ ਗੱਲ ਦਾ ਧਿਆਨ ਰਹੇ ਵੀ ਆਲਰੇਡੀ ਜੂਨ ਦੇ ਪਹਿਲੇ ਹਫਤੇ ਤੋਂ ਇੰਡੀਆ ਦੇ ਵਿੱਚ TV 84 ਦੇ ਪੇਜਿਸ ਦੇ ਉੱਤੇ ਜਿਹੜੀ ਹੈ ਪਾਬੰਦੀ ਲਾਈ ਹੋਈ ਹੈ, YouTube ਤੇ ਵੀ ਫੇਸਬੁੱਕ ਤੇ ਵੀ। ਔਰ ਫੇਸਬੁੱਕ ਤੇ ਵੀ ਅਸੀਂ ਪਿਛਲੇ ਇਹਨਾਂ 4-5 ਮਹੀਨਿਆਂ 'ਚ ਦੇਖ ਰਹੇ ਹਾਂ ਕਿ ਵੀ ਉਹਨਾਂ ਨੇ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਦੇ ਨਾਲ ਜਿਹੜੇ ਸਾਡੇ ਨੇ ਐਕਸੈਸ ਕਰਨ ਵਾਲੇ ਉਹਨਾਂ ਨੂੰ ਵੀ ਬਲੌਕ ਕਰ ਦਿੱਤਾ ਹੈ। ਕੋਈ ਨੋਟੀਫਿਕੇਸ਼ਨ ਵੀ ਨਹੀਂ ਹੁੰਦੀ, ਬਹੁਤ ਸਾਰਿਆਂ ਨੂੰ ਜਿਹੜਾ ਹੈ ਉਹ ਦੇਖਣ ਦਾ ਮੌਕਾ ਨਹੀਂ ਬਣਦਾ ਔਰ ਸਾਡੀ ਡਰਾਸਟਿਕ ਵਿਊਅਰਸ਼ਿਪ ਜਿਹੜੀ ਹੈ ਫੇਸਬੁੱਕ ਤੋਂ ਕੱਟੀ ਗਈ ਹੈ। ਔਰ ਅਸੀਂ ਇਹ ਜ਼ਰੂਰ ਜਿਹੜੇ ਸਾਡੇ YouTube ਦੇ ਰਾਹੀਂ ਨਾਲ ਜੁੜਦੇ ਨੇ ਜਾਂ ਫੇਸਬੁੱਕ ਦੇ, ਉਹ YouTube ਅਸੀਂ ਜ਼ਰੂਰ ਕਵਾਂਗੇ ਵੀ ਹਰ ਕੋਈ ਇਸ ਗੱਲ ਨੂੰ ਯਕੀਨੀ ਬਣਾਏ ਕਿ ਘੱਟੋ ਘੱਟ 5 ਸਬਸਕ੍ਰਾਈਬਰ ਉਹ ਦੇ। ਜੇ YouTube ਦੇ ਭਾਰਤ 'ਚ ਬੈਨ ਹੈ, ਬਾਹਰ ਘੱਟੋ ਘੱਟ ਡਾਇਸਪੋਰਾ 'ਚ ਜਾਂ ਪਾਕਿਸਤਾਨ ਦੇ ਵਿੱਚ ਜਿਹੜੇ ਬੈਠੇ ਵਿਊਅਰ ਨੇ ਉਹਨਾਂ ਤੱਕ ਸਾਡੀ ਪਹੁੰਚ ਹੋਣੀ ਚਾਹੀਦੀ ਹੈ ਔਰ ਉੱਥੋਂ ਹੀ ਘੁੰਮਦੇ ਘੁਮਾਉਂਦੇ ਫਿਰ ਜਿਹੜਾ ਹੈ ਉਹ ਭਾਰਤ 'ਚ ਵੀ ਪਹੁੰਚੇ। ਲੇਕਿਨ ਇਸ ਵੇਲੇ ਇੱਕ ਵੱਡਾ ਕਾਰਨ ਹੈ ਕਿ ਉੱਥੇ TV 84 ਤੇ ਪਾਬੰਦੀ। ਨਾਲੇ ਸਾਡੇ ਦਰਸ਼ਕਾਂ ਨੂੰ ਇਹ ਵੀ ਕੰਪਲੇਨ ਆ ਰਹੀ ਕਿ ਆਪਾਂ ਉਹਨਾਂ ਦੇ ਮੈਸੇਜ ਰੀਡ ਨਹੀਂ ਕਰਦੇ, ਸ਼ੇਅਰ ਨਹੀਂ ਕਰਦੇ ਆਪਣੇ ਦਰਸ਼ਕਾਂ ਨਾਲ ਲਾਈਵ ਸ਼ੋਅ ਦੇ ਵਿੱਚ, ਬਟ ਅਸੀਂ ਉਹਨਾਂ ਦੇ ਜਿਹੜੇ ਮੈਸੇਜ ਨੇ ਉਹ ਆਪਾਂ ਜ਼ਰੂਰ ਰੀਡ ਕਰਦੇ ਹਾਂ। ਸੋ ਹਾਂ ਦੇਖੋ ਉਹਦੇ 'ਚ ਇਹ ਹੁੰਦਾ ਵੀ ਕਈ ਵਾਰ ਇੱਕ ਦੂਸਰੇ ਦੇ ਨਾਲ ਬਹਿਸ ਮੁਬੈਸਾ ਵੀ ਹੁੰਦਾ ਹੈ, ਬਹੁਤ ਵਾਰੀ ਆਪਸੀ ਚੈਟਿੰਗ ਹੁੰਦੀ ਹੈ ਔਰ ਜਿੰਨਾ ਕੁ ਵਕਤ ਦਾ ਹੁੰਦਾ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵੀ ਅਸੀਂ ਵੱਧ ਤੋਂ ਵੱਧ ਜਿਹੜੀ ਕ੍ਰੀਏਟਿਵ ਜਾਣਕਾਰੀ ਦੇ ਸਕੀਏ। ਪਰ ਜੇ ਤੁਸੀਂ ਸਾਨੂੰ ਈਮੇਲ ਦੇ ਰੂਪ ਦੇ ਵਿੱਚ ਕੋਈ ਵੀ ਆਪਣਾ ਕਮੈਂਟ, ਸੁਜੈਸ਼ਨ, ਸਵਾਲ, ਕੁਐਰੀ ਕੋਈ ਵੀ ਭੇਜੋਗੇ ਉਹਨੂੰ ਅਸੀਂ ਜ਼ਰੂਰ ਜਿਹੜਾ ਉਹ ਡਿਸਕਸ ਕਰਦੇ ਹਾਂ। ਔਰ ਜਿਵੇਂ ਅਸੀਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਨਾਲ ਗੱਲ ਕੀਤੀ, ਅੱਜ ਫਾਈਨਲੀ ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਵੀ ਜੋ ਬਾਈਡਨ ਨੂੰ ਵਧਾਈ ਦੇ ਦਿੱਤੀ ਹੈ ਜਿੱਤ ਦੀ। ਔਰ ਉਹਦੇ 'ਚ ਜਿਹੜੀ ਉਹਨਾਂ ਨੇ ਜਿਹੜੀ ਇਹ ਸਟੇਟਮੈਂਟ ਹੈ ਉਹਨਾਂ ਦੀ ਪ੍ਰੈਸ ਏਜੰਸੀ ਨੇ, ਸਰਕਾਰੀ ਏਜੰਸੀ ਨੇ ਦਿੱਤੀ ਹੈ ਕਿ ਕੰਗ੍ਰੈਚੁਲੇਟਰੀ ਮੈਸੇਜ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਹੈਲਥੀ ਐਂਡ ਸਟੇਬਲ ਰਿਲੇਸ਼ਨਸ ਵਰ ਦਾ ਕਾਮਨ ਐਕਸਪੈਕਟੇਸ਼ਨ ਆਫ ਦਾ ਇੰਟਰਨੈਸ਼ਨਲ ਕਮਿਊਨਿਟੀ, ਕਿ ਵੀ ਸਾਡੇ ਸਬੰਧ ਚੰਗੇ ਹੋਣ ਔਰ ਆਪਸੀ ਖੁਸ਼ਗਵਾਰ ਮਾਹੌਲ ਹੀ ਇੰਟਰਨੈਸ਼ਨਲ ਕਮਿਊਨਿਟੀ ਦੀ ਆਸ ਵੀ ਹੈ। फिर उन्होंने कहा वी होप द टू साइड्स विल अपहोल्ड द स्पिरिट ऑफ नॉन कन्फ्लिक्ट एंड नॉन कन्फ्रंटेशन, म्यूचुअल रिस्पेक्ट एंड विन विन कॉपरेशन विल फोकस ऑन कॉपरेशन, कंट्रोल डिफरेंसेस एंड प्रमोट हेल्थी एंड स्टेबल गवर्नमेंट्स, हेल्थी एंड स्टेबल डेवलपमेंट्स ऑफ चाइनीज़ US रिलेशनस। कि भी असीं ये आस करते हैं कि ਅਸੀਂ ਆਪਸੀ ਟਕਰਾਅ ਵੱਲ ਨਹੀਂ ਵਧਾਂਗੇ ਔਰ ਸਾਡੀ ਅਪਰੋਚ ਇੱਕ ਦੂਸਰੇ ਦਾ ਸਤਿਕਾਰ ਕਰਨਾ, ਰਿਸਪੈਕਟ ਕਰਨਾ, ਇੱਕ ਦੂਸਰੇ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਐਂਡ ਵਿਨ ਵਿਨ ਕੋਆਪਰੇਸ਼ਨ। ਅਸੀਂ ਕਹਿੰਦੇ ਨਾ ਵਿਨ ਵਿਨ ਸਿਚੁਏਸ਼ਨ ਹੈ ਕਿ ਭਾਈ ਕਿਸੇ ਨੂੰ ਲੂਜ਼ਰ ਨਾ ਮੰਨੋ, ਇਹੀ ਕਹੋ ਕਿ ਜੀ ਅਸੀਂ ਵਿਨ ਵਿਨ ਕੋਆਪਰੇਸ਼ਨ ਹੈ ਔਰ ਅਸੀਂ ਆਪਸੀ ਮਤਭੇਦਾਂ ਨੂੰ ਵੀ ਘਟਾਉਣ ਦੀ ਕੋਸ਼ਿਸ਼ ਕਰੀਏ ਔਰ ਆਪਸੀ ਸਥਾਈ ਰਿਲੇਸ਼ਨਸ਼ਿਪ ਜਿਹੜੀ चीन US रिलेशनशिप दी है उसनों डिवेलप करिए। सो एक बड़ी पॉजिटिव डिवेलपमेंट है कि अजे तक वैसे रूस दे पुटिन ने
ਜਿਹੜਾ ਹੈ ਉਹ ਨਹੀਂ ਦਿੱਤੀ ਹੈ ਵਧਾਈ, ਪਰ ਹੁਣ ਤਾਂ ਮੇਰਾ ਖਿਆਲ ਹੈ ਕਿ ਵੀ ਕੋਈ ਵਿੱਚ ਅੜਿੱਕਾ ਨਹੀਂ ਰਹਿ ਗਿਆ। ਅੱਛਾ, ਹੁਣ ਅਸੀਂ ਗੱਲ ਕਰਦੇ ਹਾਂ ਕਿ ਇਸ ਪੀਰੀਅਡ 'ਚ ਜਦੋਂ ਕਿ ਚੇਂਜ ਆਫ ਐਡਮਿਨਿਸਟ੍ਰੇਸ਼ਨ ਹੋ ਰਿਹਾ ਇੱਥੇ ਔਰ ਉਹਨਾਂ ਦੀ ਜਿਹੜੀ ਟੀਮ ਹੈ ਉਸ ਨੂੰ ਬਰੀਫਿੰਗਸ ਦਿੱਤੀਆਂ ਜਾ ਰਹੀਆਂ ਨੇ। ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਭਾਰਤ ਨੇ ਚੀਨ ਦੀਆਂ ਜਿਹੜੀਆਂ ਮੈਜੋਰਟੀ ਕੀ ਆਲਮੋਸਟ ਸਾਰੀਆਂ ਚੀਨ ਦੀਆਂ ਨੇ 43 ਐਪਸ ਜਿਹੜੀਆਂ ਉਹਨਾਂ ਦੇ ਉੱਤੇ ਪਾਬੰਦੀ ਲਾਈ ਹੈ। ਹਾਲਾਂਕਿ ਪਾਬੰਦੀ ਭਾਰਤ ਨੇ ਪਹਿਲਾਂ ਵੀ ਜੂਨ 15-16 ਦੇ ਕਨਫਲਿਕਟ ਤੋਂ ਬਾਅਦ ਲਾਈ ਸੀ, ਪਰ ਉਦੋਂ ਚੀਨ ਨੇ ਇਸ ਦਾ ਕੋਈ ਬਹੁਤਾ ਇਸ ਦੇ ਉੱਤੇ ਰਿਐਕਟ ਨਹੀਂ ਸੀ ਕੀਤਾ। ਉਹਨਾਂ ਦੇ ਮੀਡੀਆ ਨੇ ਵੀ ਇਸ ਨੂੰ ਬੜੇ ਛੋਟੀ ਕਰਕੇ ਖਬਰ ਦਿੱਤੀ ਸੀ, ਪਰ ਕੱਲ ਜਦੋਂ ਇਹ ਆਇਆ ਤਾਂ ਸਾਰੇ ਚੀਨ ਦੇ ਮੀਡੀਆ ਨੇ ਵੀ ਪਲੇ ਕੀਤਾ ਇਸ ਖਬਰ ਨੂੰ, ਜਿਹੜਾ ਪਬਲਿਸ਼ ਕੀਤਾ, ਡਿਸਕਸ ਕੀਤਾ ਔਰ ਉਹਨਾਂ ਨੇ ਭਾਰਤ ਨੂੰ ਜਿਹੜਾ ਇਸ ਦੇ ਲਈ ਛੁਟਿਆਇਆ। ਪਰ ਅੱਜ ਆਫੀਸ਼ੀਅਲੀ ਵੀ ਚਾਈਨੀਜ਼ ਫੋਰਨ ਮਿਨਿਸਟਰੀ ਨੇ ਜਿਹੜਾ ਇਸ ਦੇ ਉੱਤੇ ਬੜਾ ਸਖਤ ਆਪਣਾ ਜਿਹੜਾ ਉਹ ਰਿਐਕਸ਼ਨ ਦਿੱਤਾ ਔਰ ਜਿਹੜੀ ਅੱਜ ਹੈਡਲਾਈਨ ਵੀ ਹੈ ਈਵਨ ਇਹਨਾਂ ਦੇ ਮੀਡੀਆ 'ਚ ਵੀ, ਚਾਈਨਾ ਸਲੈਮਸ ਇੰਡੀਆਜ਼ ਬੈਨ ਔਨ 43 ਮੋਰ ਐਪਸ। ਔਰ ਇਸ ਸਾਰੇ ਦੀ ਜਿਹੜੀ ਸਟੇਟਮੈਂਟ ਹੈ ਉਹਨਾਂ ਦੇ ਜਿਹੜੀ ਸਪੋਕਸਪਰਸਨ ਮਿਸਟਰ ਝਾਓ ਲੀਜਾਨ ਦੀ, ਉਹਨਾਂ ਨੇ ਕਿਹਾ ਕਿ ਚਾਈਨਾ ਐਕਸਪ੍ਰੈਸਿਸ ਸੀਰੀਅਸ ਕੰਸਰਨ ਓਵਰ ਇੰਡੀਆਜ਼ ਕਲੇਮ ਕਿ ਵੀ ਜਿਹੜਾ ਭਾਰਤ ਨੇ ਕਿਹਾ ਜੀ ਸਾਡੀ ਸਿਕਿਉਰਿਟੀ ਸਾਡਾ ਫਲਾਣਾ, ਅਸੀਂ ਉਸ ਦੇ ਉੱਤੇ ਜਿਹੜਾ ਉਹ ਉਸ ਨੂੰ ਕੰਡੈਮ ਕਰਦੇ ਹਾਂ ਇਹ ਸਾਰਿਆਂ ਨੂੰ। ਔਰ ਇਹ ਉਹਨਾਂ ਨੇ ਕਿਹਾ ਕਿ ਇੰਡੀਆਜ਼ ਰਿਪੀਟਡ ਯੂਜ਼ ਆਫ ਨੈਸ਼ਨਲ ਸਿਕਿਉਰਿਟੀ ਐਜ਼ ਐਨ ਐਕਸਕਿਊਜ਼ to prohibit sub mobile apps with Chinese background, ਇਹ ਜਿਹੜਾ we firmly oppose this decision। ਔਰ ਪਹਿਲਾਂ ਵੀ ਉਹਨਾਂ ਨੇ ਕਿਹਾ ਕਿ ਵੀ 200 ਦੇ ਕਰੀਬ ਚਾਈਨੀਜ਼ ਐਪਸ ਜਿਹਨੂੰ ਜ਼ਿਆਦਾ ਜਿਹਦੇ ਓਨਰ ਚਾਈਨੀਜ਼ ਨੇ ਔਰ ਇਹ ਸਭ ਤੋਂ ਵੱਡੀਆਂ ਇੰਟਰਨੈਟ ਦੀਆਂ ਫਰਮਸ ਨੇ ਜਿਨ੍ਹਾਂ ਦੇ ਵਿੱਚ ਐਪਸ ਦੇ ਵਿੱਚ ਅਲੀਬਾਬਾ, ਟੈਨਸੈਂਟ, ਬੈਡੂ, ਸਾਈਨਾ, ਬਾਈਟੈਂਡਨਸ, ਜਿਹਨੂੰ ਇੱਕ ਸਟੇਜ ਦੇ ਉੱਤੇ ਜਿਹੜੀ ਹੈ ਭਾਰਤ ਦੀ ਮਾਰਕੀਟ ਦੇ ਵਿੱਚ ਜਿਨ੍ਹਾਂ ਦਾ ਬੋਲਬਾਲਾ ਸੀ ਹੁਣ ਆਰ ਨੋ ਲੋਂਗਰ ਐਕਸੈਸੀਬਲ ਇਨ ਇੰਡੀਆ। ਔਰ ਜਿਹੜੀਆਂ ਹੁਣ 43 ਮੋਬਾਈਲ ਐਪਸ ਬੈਨ ਕੀਤੀਆਂ ਉਹਨਾਂ ਦੇ ਵਿੱਚ ਵੀ ਅਲੀਬਾਬਾ ਲਿੰਕਡ ਐਪਸ ਨੇ ਜਿਨ੍ਹਾਂ 'ਚ ਅਲੀ ਐਕਸਪ੍ਰੈਸ ਹੈ, ਅਲੀ ਪੇ ਕੈਸ਼ੀਅਰ ਹੈ। ਔਰ ਇਹਨੂੰ ਭਾਰਤ ਨੇ ਕਿਹਾ ਜੀ ਇਹ ਥ੍ਰੈਟ ਨੇ ਨੈਸ਼ਨਲ ਸਿਕਿਉਰਿਟੀ, ਇੰਟੈਗ੍ਰਿਟੀ ਤੇ ਸੋਵਰਨਿਟੀ ਨੂੰ। ਔਰ ਜਿਹੜੀ ਉਹਨਾਂ ਦੀ ਪੂਰੀ ਸਟੇਟਮੈਂਟ ਹੈ ਮਿਸਟਰ ਜਾਓ ਦੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਫॉर 4 times since June India has imposed restrictions on smartphone apps with Chinese backgrounds under the pretext of national security। ਉਹਨਾਂ ਨੇ ਕਿਹਾ ਜੀ 4 ਵਾਰ ਜੂਨ ਤੋਂ ਲੈ ਕੇ ਨੈਸ਼ਨਲ ਸਿਕਿਉਰਿਟੀ ਦੇ ਨਾਂ ਥੱਲੇ ਭਾਰਤ ਨੇ ਪਾਬੰਦੀਆਂ ਲਾਈਆਂ ਨੇ 4 ਵਾਰ। These moves in glaring violation of market principles and WTO rules severely harm the legitimate rights and interests of Chinese companies। ਕਿਉਂਕਿ ਭਾਰਤ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਉਸ ਸਮਝੌਤੇ ਤਹਿਤ ਵੀ ਜਵਾਬਦੇਹ ਹੈ ਔਰ ਉਹਨਾਂ ਨੇ ਕਿਹਾ ਵੀ ਇਹ ਵਾਇਲੇਸ਼ਨ ਹੈ, ਇਹ ਉਲੰਘਣਾ ਹੈ ਮਾਰਕੀਟ ਪ੍ਰਿੰਸੀਪਲਸ ਦੀ ਜਿਹੜੇ WTO ਦੇ ਨੇ ਔਰ ਉਹਦੇ ਥੱਲੇ ਜਿਹੜਾ ਹੈ ਇਹ ਚਾਈਨੀਜ਼ ਕੰਪਨੀਆਂ ਦੇ ਇੰਟਰਸਟ ਨੂੰ ਹਾਰਮ ਕਰਨਾ ਹੈ। ਚਾਈਨਾ ਫਰਮਲੀ ਰਿਜੈਕਟਸ them। ਅਸੀਂ ਇਸ ਦੀ ਨਿਖੇਧੀ ਕਰਦੇ ਹਾਂ। The Chinese government always asks Chinese companies to observe international rules and local laws and regulations when doing business overseas। ਅਸੀਂ ਚੀਨ ਦੀਆਂ ਕੰਪਨੀਆਂ ਨੂੰ ਹਮੇਸ਼ਾ ਕਹਿੰਦੇ ਹਾਂ ਕਿ ਭਾਈ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰੋ ਜਦੋਂ ਕਿ ਉਹ ਬਾਹਰਲੇ ਮੁਲਕਾਂ ਨਾਲ ਵਪਾਰ ਕਰਦੇ ਨੇ। The Indian government has the responsibility to follow market principles and protect the lawful rights and interests of international investors including Chinese companies। ਇਹ ਮਤਲਬ ਬਹੁਤ ਸਟਰੋਂਗ ਸਟੇਟਮੈਂਟ ਹੈ, 4 ਪੂਰੇ ਫਿਕਰੇ ਨੇ ਔਰ ਉਹਦੇ 'ਚ ਉਹਨਾਂ ਨੇ ਇਹ ਭਾਰਤ ਨੂੰ ਇੱਕ ਤਰੀਕੇ ਨਾਲ ਇਹ ਵਾਰਨਿੰਗ ਵੀ ਦਿੱਤੀ ਹੈ ਕਿ ਇਹਦੇ ਨਤੀਜੇ ਵੀ ਭੁਗਤਣ ਦੇ ਲਈ ਤਿਆਰ ਰਹੋ। ਔਰ ਅਸੀਂ ਦੇਖ ਰਹੇ ਹਾਂ ਵੀ ਭਾਰਤ ਦਾ ਇਨਫਲੂਐਂਸ ਉਸ ਖਿੱਤੇ ਦੇ ਵਿੱਚ ਕਿਵੇਂ ਜਿਹਨੂੰ ਨੋਜ਼ ਡਾਈਵ ਕਹਿੰਦੇ ਨੇ ਥੱਲੇ ਨੂੰ ਜਾ ਰਿਹਾ। ਉਸ ਦੀ ਉਦਾਹਰਣ ਭੂਟਾਨ ਨਾਲ ਰਿਸ਼ਤੇ, ਅਸੀਂ ਅਕਸਰ ਇਸ ਦੇ ਉੱਤੇ ਗੱਲ ਕੀਤੀ ਹੈ। ਡੋਕਲਾਮ ਜਿੱਥੇ 2017 'ਚ ਲੰਬਾ ਵਕਤ ਆਈਬਾਲ ਟੂ ਆਈਬਾਲ ਕਨਫਲਿਕਟ ਰਿਹਾ ਔਰ ਫਿਰ ਜਿਹੜਾ ਇੰਡੀਆ ਬਲਿੰਕਡ ਫਸਟ ਔਰ ਨਤੀਜਾ ਅੱਜ ਡੋਕਲਾਮ ਦੇ ਉਸ ਮੁਕਾਮ ਤੇ ਪੱਕੇ ਚਾਈਨੀਜ਼ ਬੰਕਰ ਪੂਰੀ ਕੰਟੋਨਮੈਂਟ ਉਹਨਾਂ ਨੇ ਬਣਾ ਲਈ ਔਰ ਜਿਹੜੀ ਖਬਰ ਨੂੰ ਚਾਈਨੀਜ਼ ਮੀਡੀਆ ਨੇ ਵੀ ਕਨਫਰਮ ਕੀਤਾ ਹੈ ਔਰ ਇੰਟਰਨੈਸ਼ਨਲ ਪਬਲਿਕੇਸ਼ਨਸ ਨੇ ਛਾਪਿਆ ਕਿ ਭੂਟਾਨ ਦੇ 2 ਮੀਲ ਅੰਦਰ
ਚੀਨ ਨੇ ਜਿਹੜਾ ਇੱਕ ਪੂਰਾ ਪਿੰਡ ਡਿਵੈਲਪ ਕੀਤਾ ਹੈ ਜਿਹਦੇ ਵਿੱਚ ਸਾਰੀਆਂ ਫੈਸਿਲਿਟੀਆਂ ਨੇ ਔਰ ਸੈਟੇਲਾਈਟ ਇਮੇजेस ਨੇ ਉਹਨਾਂ ਨੂੰ ਕਨਫਰਮ ਕੀਤਾ ਹੈ। ਬਿਲਕੁਲ। ਔਰ ਇਸ ਦੀ ਕੋਈ ਡਿਨਾਇਲ ਭਾਵੇਂ ਜ਼ਬਾਨੀ ਕਲਾਮੀ ਨੇ ਕਿਹਾ ਨਹੀਂ ਹੈ, ਲੇਕਿਨ ਜਿਹੜਾ ਹੈ ਉਹ ਸਬੂਤ ਦੱਸਦੇ ਨੇ ਕਿ ਵੀ ਉੱਥੇ ਕੀ ਚੱਲ ਰਿਹਾ। ਹੁਣ ਜਿਹੜੀ ਗੱਲ ਜਦੋਂ ਭੂਟਾਨ ਦੇ ਨਾਲ ਇਹਨਾਂ ਨੇ ਐਗਰੀਮੈਂਟ ਇੰਡੀਆ ਨੇ ਕੀਤਾ ਪੋਸਟ 47-50 ਤੱਕ ਪਹੁੰਚਦੇ ਆ, ਭੂਟਾਨ ਨੂੰ ਇਹਨਾਂ ਨੇ ਆਪਣਾ ਇੱਕ ਪ੍ਰੋਟੈਕਟੋਰੇਟ ਹੀ ਬਣਾ ਲਿਆ। ਹਾਲਾਂ ਨੇਪਾਲ ਭਾਵੇਂ ਮਹਾਰਾਜਾ ਸ਼ਾਹੀ ਉੱਥੇ ਵੀ ਸੀ, ਨੇਪਾਲ ਦੀ ਆਪਣੀ ਇੰਡੀਪੈਂਡੈਂਟ ਪਾਲਿਸੀ ਵੀ ਰਹੀ ਹੈ, ਭਾਵੇਂ ਉਹ ਇੰਡੀਆ ਦੇ ਅਗੇਂਸਟ ਨਹੀਂ ਸੀ ਭੁਗਤਿਆ ਜਿਵੇਂ ਹੁਣ ਭੁਗਤਿਆ ਪਿਛਲੇ ਸਾਲਾਂ 'ਚ, ਲੇਕਿਨ ਨੇਪਾਲ ਦੇ ਵਿੱਚ ਸਾਰੇ ਦੇਸ਼ਾਂ ਦੀਆਂ ਐਮਬੈਸੀਜ਼ ਆਣ ਜਾਣ ਦੂਜਾ। ਪਰ ਭੂਟਾਨ ਨੂੰ ਤਾਂ ਉਹਨਾਂ ਨੇ ਆਪਣੇ ਖੰਭਾਂ ਥੱਲੇ ਲੁਕੋ ਕੇ ਰੱਖਿਆ ਹੋਇਆ ਸੀ ਕਿ ਉਹਨਾਂ ਦੀ ਫੋਰਨ ਪਾਲਿਸੀ ਵੀ ਇੰਡੀਆ ਹੀ ਡਿਸਾਈਡ ਕਰਦਾ ਸੀ। ਚੀਨ ਦੇ ਨਾਲ ਵੀ ਉਹਨੂੰ ਐਮਬੈਸੀ ਨਹੀਂ ਖੋਲ੍ਹਣ ਦਿੱਤੀ ਗਈ ਔਰ ਬਹੁਤ ਸਾਰੇ ਮੁਲਕਾਂ ਦੇ ਨਾਲ ਵੀ ਜਿਵੇਂ ਅਮਰੀਕਾ ਔਰ ਜਰਮਨੀ ਔਰ ਦੂਸਰੇ ਕਾਫੀ ਦੇਰ ਤੋਂ ਚਾਹੁੰਦੇ ਸੀ, ਪਰ ਭਾਰਤ ਜਿਹੜਾ ਵਿੱਚ ਡਿੱਕਾ ਬਣ ਜਾਂਦਾ ਸੀ ਕਿਉਂਕਿ ਭੂਟਾਨ ਨੂੰ ਉਹ ਆਪਣੇ ਹੱਥਾਂ 'ਚੋਂ ਨਿਕਲਣ ਨਹੀਂ ਸੀ ਦੇਣਾ ਚਾਹੁੰਦੇ। ਪਰ ਹੁਣ ਇਉਂ ਲੱਗਦਾ ਹੈ ਵੀ ਜਿਹੜਾ ਭਾਰਤ ਦੇ ਉੱਤੇ ਦਬਾਅ ਇਧਰੋਂ ਚੀਨ ਦਾ ਵੀ ਬਣਿਆ ਹੈ, ਗਵਾਂਢੀ ਜੇ ਬੰਗਲਾਦੇਸ਼ ਦੂਜੇ ਉਹ ਸਾਰੇ ਨਿਕਲੇ ਨੇ ਪਾਸੇ। ਈਵਨ ਜਿਹੜਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ ਉਹਦੇ ਥੱਲੇ ਵੀ ਜਿਹੜਾ ਹੈ ਉਹ ਚੀਨ ਦਾ ਜਿਹੜਾ ਵਧਿਆ ਪ੍ਰਭਾਵ ਉਹ ਸਾਰੇ। ਔਰ ਅੱਜ ਇੱਕ ਖਬਰ ਜਿਸ 'ਚੋਂ ਤੁਸੀਂ ਇੰਡੀਅਨ ਰਿਐਕਸ਼ਨ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਕਿਵੇਂ ਭੂਟਾਨ ਭਾਰਤ ਦੇ ਜਿਹੜਾ ਉਸ ਸ਼ਿਕੰਜੇ 'ਚੋਂ ਨਿਜਾਤ ਪਾਉਣਾ ਚਾਹੁੰਦਾ ਹੈ। ਔਰ ਇਹ ਖਬਰ ਹੈ ਭੂਟਾਨ ਐਸਟੈਬਲਿਸ਼ਸ ਫਾਰਮਲ ਟਾਈਜ਼ ਵਿਦ ਜਰਮਨੀ। ਉਹਨਾਂ ਨੇ ਐਲਾਨ ਕੀਤਾ ਹੈ ਕਿ ਵੀ ਭੂਟਾਨ ਅਨਾਉਂਸਡ ਔਨ ਵੈਨਸਡੇ that it had established diplomatic relations with Germany, increasing the restricted number of capitals that Thimphu has formal ties with 253 states and the European Union. ਦੁਨੀਆ ਦੇ 200 ਦੇ ਕਰੀਬ ਦੇਸ਼ ਨੇ, ਸਿਰਫ 53 ਦੇਸ਼ਾਂ ਦੇ ਨਾਲ ਹੀ ਭੂਟਾਨ ਨੇ ਆਪਣੇ ਰਿਲੇਸ਼ਨ ਐਸਟੈਬਲਿਸ਼ ਕੀਤੇ ਨੇ ਹੁਣ ਤੱਕ। ਔਰ ਉਹਨਾਂ ਚੋਂ ਜਿਹੜਾ ਹੈ ਜਰਮਨ ਜਿਹੜਾ ਲਾਸਟ ਬਣ ਗਏ। The move, which was announced at an exchange of verbal notes ceremony in Delhi by Bhutan's ambassador to India, Major General Wetsop Namgyal, and Germany's ambassador, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ with the establishment of diplomatic relations, the two ambassadors expressed the desire to further deepen the friendship and cooperation between the two countries. ਹੁਣ ਇਹ ਤਾਂ ਹੁੰਦਾ ਹੀ ਆ ਜਦੋਂ ਡਿਪਲੋਮੈਟਿਕ ਰਿਲੇਸ਼ਨ ਉਹਨਾਂ ਨੇ ਉੱਥੇ ਖੋਲਿਆ ਉੱਥੇ ਖੋਲਣਗੇ, ਲੇਕਿਨ ਜਿਹੜਾ ਇੰਡੀਅਨ ਰਿਐਕਸ਼ਨ ਹੈ ਉਹ ਇਸ ਗੱਲ ਨੂੰ ਦੱਸਦਾ ਹੈ ਵੀ ਇਹ ਜਿਹੜਾ ਭੂਟਾਨ ਸਰਕਾਰ ਨੇ ਐਕਸ਼ਨ ਲਿਆ ਐਮਬੈਸੀ ਖੋਲਣ ਦਾ, ਇਹ ਇੰਡੀਆ ਨੂੰ ਦੱਸੇ ਬਿਨਾਂ, ਪੁੱਛਣਾ ਤਾਂ ਦੂਰ ਦੀ ਗੱਲ, ਦੱਸਿਆ ਵੀ ਨਹੀਂ ਹੈ ਕਿਉਂਕਿ ਇੰਡੀਅਨ ਜਿਹੜਾ ਰਿਐਕਸ਼ਨ ਹੈ, official sources in New Delhi said the government had noted the development. Noted ਜਿਹੜਾ ਹੈ ਉਹ ਕੋਟ ਅਨਕੋਟ ਕੌਮਿਆਂ 'ਚ ਹੈ। ਇਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਵੀ ਖਬਰ ਦੇਖ ਕੇ ਹੀ ਪਤਾ ਲੱਗਾ ਕਿ ਵੀ ਭੂਟਾਨ ਨੇ ਜਰਮਨ ਦੇ ਨਾਲ ਜਿਹੜਾ ਹੈ ਉਹ ਐਮਬੈਸੀਜ਼ ਵਾਲੀ ਸਾਂਝ ਪਾ ਲਈ ਹੈ। ਔਰ ਉਹਦੇ 'ਚ ਇੰਡੀਆ ਕਹਿ ਰਿਹਾ ਨੋਟਿਡ ਕੋਟ ਅਨਕੋਟ, we are aware that the two countries already established consular relations in July 2020. ਜੁਲਾਈ ਦੇ ਮਹੀਨੇ 'ਚ ਉਹਨਾਂ ਨੇ ਕੌਂਸਲਰ ਲੈਵਲ ਦੀ ਐਕਸੈਸ ਕੀਤੀ ਸੀ। Germany is an important development partner of Bhutan. This is a further step on that path. ਹੁਣ ਉਹਨਾਂ ਨੂੰ ਇਹ ਹੈ ਕਿ ਵੀ if you fail or if you are defeated then join the enemy. ਪਹਿਲਾਂ ਨੋਟਡ ਕਹਿ ਰਹੇ ਨੇ ਜੀ, ਅਸੀਂ ਨੋਟ ਕੀਤਾ, ਅਦਰਵਾਈਜ਼ ਇਹ ਨੋਟਡ ਲਫ਼ਜ਼ ਦੀ ਲੋੜ ਨਹੀਂ ਸੀ। ਸੋ ਇਹ ਗੱਲ ਸਾਬਤ ਕਰਦੀ ਹੈ ਕਿ ਅਲਟੀਮੇਟਲੀ ਈਵਨ ਭੂਟਾਨ ਵਰਗਾ ਜਿਹੜਾ ਬਿਲਕੁਲ ਇਹਨਾਂ ਦੇ ਖੰਭਾਂ ਦੇ ਥੱਲੇ ਸੀ ਉਹ ਵੀ ਹੁਣ ਹੌਲੀ ਹੌਲੀ ਖਿਸ ਕੇ ਉਡਾਰੀ ਮਾਰ ਰਿਹਾ। ਔਰ ਇਹ ਦੱਸਦਾ ਹੈ ਵੀ ਇਹ ਜਿਹਨੂੰ ਇਹ ਆਪਣੇ ਆਪ ਨੂੰ ਵਿਸ਼ਵ ਗੁਰੂ ਬਿਆਨਦੇ ਨੇ, ਇਹਨਾਂ ਦਾ ਕਿੰਨਾ ਕੁ ਇਨਫਲੂਐਂਸ ਉਸ ਖਿੱਤੇ ਦੇ ਵਿੱਚ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਸੱਤ ਰਹੇ ਲੈਣੇ ਬ੍ਰੇਕ। ਵਿਊਅਰਸ ਤਾਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।